ਆਉਣ ਵਾਲੇ ਐਤਵਾਰ ਗੁਰਦੁਆਰਾ ਗਲੈਨਰੌਕ ਨਿਊ ਜਰਸੀ ਸ਼ਹੀਦ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਜਿਹੜੇ 29 ਜੁਲਾਈ 1981 ਨੂੰ ਏਅਰ ਇੰਡੀਆ ਦਾ ਜਹਾਜ਼ ਲੈ ਕੇ ਲਾਹੌਰ ਉਤਰੇ ਸਨ, ਜਦੋਂ ਕਿ 29 ਸਤੰਬਰ 1981 ਨੂੰ, ਜਦੋਂ ਕਿ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਜਿਹੜਾ ਉਹ ਗ੍ਰਿਫਤਾਰੀ ਦਿੱਤੀ ਸੀ ਔਰ ਉਹਨਾਂ ਨੇ ਆਪਣੀਆਂ ਮੁੱਖ ਮੰਗਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜਿੱਥੇ ਸੰਤਾਂ ਦੀ ਰਿਹਾਈ ਔਰ ਜਿਹੜਾ ਗੋਲੀकांड 20 ਸਤੰਬਰ ਨੂੰ ਉਹਨਾਂ ਦੀ ਗ੍ਰਿਫਤਾਰੀ ਵੇਲੇ ਵਾਪਰਿਆ ਉਹਨਾਂ ਦੇ ਲਈ ਮੁਆਵਜ਼ਾ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਔਰ ਨਰਕਧਾਰੀਆਂ ਦੇ ਖਿਲਾਫ ਜਿਹੜੀ ਪੂਰੀ ਲਾਈਨ ਲਈ ਸੀ। ਸੋ ਉਸ ਪੀਰੀਅਡ 'ਚ 5 ਉਹਨਾਂ ਦੇ ਨਾਲ ਜਿਨ੍ਹਾਂ ਨੂੰ ਮੈਂ ਹਵਾਈ ਯੋਧੇ ਕਹਿੰਦਾ, ਜਿਨ੍ਹਾਂ 'ਚੋਂ ਭਾਈ ਜਸਵੀਰ ਸਿੰਘ ਜਿਹੜੇ ਸਵਿਟਜ਼ਰਲੈਂਡ 'ਚ ਨੇ ਉਹਨਾਂ ਨਾਲ ਮਿਲਣ ਦਾ ਇਤਫਾਕ ਵੀ ਹੋਇਆ। 80+ ਨੇ, ਚੜ੍ਹਦੀ ਕਲਾ 'ਚ ਨੇ, ਹੁਣ ਵੀ ਉਹਨਾਂ ਨਾਲ ਜਦੋਂ ਗੱਲ ਹੁੰਦੀ ਹੈ ਤੇ ਉਹ ਇਸ ਕਦਰ ਪੋਜ਼ਿਟਿਵ ਐਟੀਟਿਊਡ ਹੁੰਦਾ ਹੈ ਕਿ ਕਈ ਵਾਰ ਜਿਹੜੇ ਆਮ ਤੌਰ ਤੇ ਚੰਗੇ ਭਲੇ ਵੀ ਨਾ ਪੱਕੀ ਗੱਲਾਂ ਕਰਨ ਵਾਲੇ ਨੇ ਉਹਨਾਂ ਨੂੰ ਜਿਹੜਾ ਸ਼ਰਮ ਹੋਣੀ ਚਾਹੀਦੀ ਹੈ ਇਸ ਸਾਰੇ ਤੋਂ। ਔਰ ਇਹ ਜਿਹੜਾ ਖਾਸ ਸਮਾਗਮ ਹੈ ਗਲੈਨਰੌਕ ਨਿਊ ਜਰਸੀ ਰੱਖਿਆ, ਇਹ ਦਲ ਖਾਲਸਾ ਵੱਲੋਂ ਹੀ ਜਿਹੜਾ, ਔਰ ਕਿਉਂਕਿ ਦਲ ਖਾਲਸਾ ਦੇ ਵੀਰ ਪ੍ਰਿਤਪਾਲ ਸਿੰਘ ਇੱਥੇ ਨੇ, ਲੇਕਿਨ ਇਹ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਜਿਨ੍ਹਾਂ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ, ਸਿੱਖ ਯੂਥ ਆਫ ਅਮਰੀਕਾ ਔਰ ਗਲੈਨਰੌਕ ਦੀ ਗੁਰਦੁਆਰਾ ਕਮੇਟੀ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਇਹਨਾਂ ਸਾਰਿਆਂ ਵੱਲੋਂ ਮੈਂ ਇਸ ਦਾ ਮੈਂਸ਼ਨ ਇਸ ਲਈ ਕੀਤਾ, ਹਾਲਾਂਕਿ ਐਡ ਚੱਲ ਰਹੀ ਹੈ, ਕਿ ਜਦੋਂ ਭਾਈ ਗਜਿੰਦਰ ਸਿੰਘ ਉਹਨਾਂ ਦੇ 4 ਸਾਥੀ ਸਿੰਘ ਲਾਹੌਰ ਉਤਰੇ ਔਰ ਬਾਅਦ ਦੇ ਵਿੱਚ ਉਹਨਾਂ ਦਾ ਟਰਾਇਲ ਚੱਲਿਆ ਤੇ ਉਸ ਪੀਰੀਅਡ ਦੇ ਵਿੱਚ ਜੇਲ੍ਹ ਦੇ ਵਿੱਚ ਕੋਈ ਵੀ, ਕਿਉਂਕਿ ਪਾਕਿਸਤਾਨ ਦੇ ਲਈ ਵੀ ਇਹ ਆਲ ਆਫ ਏ ਸਡਨ ਇੱਕ ਨਵੀਂ ਐਂਟਰੀ ਸੀ ਇੱਕ ਮੂਵਮੈਂਟ ਦੇ ਹਵਾਲੇ ਨਾਲ, ਔਰ ਕੋਈ ਸਿੱਖਾਂ ਪ੍ਰਤੀ ਕੋਈ ਹਮਦਰਦੀ ਜਾਂ ਕੋਈ ਅਦਰਵਾਈਜ਼ ਤਾਂ ਹੈ ਨਹੀਂ ਸੀ, ਬਾਂਹ ਤਾਂ ਕਿਸੇ ਨੇ ਕੀ ਫੜਨੀ ਸੀ। ਔਰ ਉਸ ਪੀਰੀਅਡ ਦੇ ਵਿੱਚ ਕਿਉਂਕਿ ਜਮਾਤੇ ਇਸਲਾਮੀ ਆਪਣੇ ਆਪ ਦੇ ਵਿੱਚ ਇੱਕ ਪਾਵਰਫੁਲ, ਬੇਸ਼ੱਕ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਮੈਂਬਰ ਕਦੇ ਬਹੁਤੇ ਨਹੀਂ ਹੋਏ, ਪਰ ਉਹਨਾਂ ਦੀ ਪ੍ਰੈਜ਼ੈਂਸ ਔਰ ਕਾਡਰ ਨੂੰ ਮੋਬਿਲਾਈਜ਼ ਕਰਨ ਦੀ ਜਿਹੜੀ ਹੈ ਤਾਕਤ ਉਹ ਕਾਫੀ ਰਹੀ ਹੈ। ਔਰ ਉਸ ਜ਼ਮਾਨੇ 'ਚ ਲਾਹੌਰ ਦੇ ਵਿੱਚ ਬੇਸਡ ਅਮੀਰੁਲ ਅਜ਼ੀਮ ਜਿਹੜੇ ਸੱਜਣ ਸਨ ਜਮਾਤੇ ਇਸਲਾਮੀ ਨਾਲ ਸੰਬੰਧਿਤ, ਉਹਨਾਂ ਨੇ ਜਿਹੜੀ ਹੈ ਪਹੁੰਚ ਕੀਤੀ, ਮਿਲੇ, ਔਰ ਵਿਦਿਨ ਵੀ ਕਿਉਂਕਿ ਜਮਾਤੇ ਇਸਲਾਮੀ ਦਾ ਇੱਕ ਆਪਣਾ ਏਜੰਡਾ ਸੀ ਔਰ ਉਹਨਾਂ ਦੇ ਉਸ ਵੇਲੇ ਜਿਹੜੇ ਵੱਡੇ ਆਗੂ ਸਨ, ਬੜੇ ਪੜ੍ਹੇ ਲਿਖੇ ਸਿਆਣੇ ਕਾਜ਼ੀ, ਉਹਨਾਂ ਨੂੰ ਜਿਹੜਾ ਸ਼ਿਕਾਇਤ ਵੀ ਹੋਈ ਕਿ ਦੇਖੋ ਜੀ ਇਹ ਤਾਂ ਉਹਨਾਂ ਦੇ ਨਾਲ ਰਾਬਤਾ ਕਰ ਰਹੇ ਨੇ, ਉਹਨਾਂ ਦੇ ਏਜੰਡੇ ਨਾਲ ਸਾਡਾ ਕੀ, ਔਰ ਅਸੀਂ ਤਾਂ ਜਮਾਤੇ ਇਸਲਾਮ ਨਾਲ ਤਾਲੁਕ ਹੈ। ਉਹ ਵੀ ਸਿਆਣੇ ਸੀ, ਉਹਨਾਂ ਨੇ ਵੀ ਜਿਹੜਾ ਉਹ ਅਮੀਰੁਲ ਅਜ਼ੀਮ ਇਹਨੂੰ ਥਾਪੜਾ ਦਿੱਤਾ। ਉਹਨਾਂ ਨੇ ਕਿਹਾ ਵੀ ਨਹੀਂ, ਸਿੱਖ ਕੌਮ ਵੀ ਜਿਹੜੀ ਹੈ ਉਹ ਵਹਾਦਤ ਦੇ ਰਸਤੇ ਤੇ ਤੁਰੀ ਹੋਈ ਔਰ ਤੌਹੀਦ ਨੂੰ ਮੰਨਣ ਵਾਲੇ ਨੇ, ਔਰ ਦੂਸਰਾ ਜਿਹੜਾ ਸਿੱਖਾਂ ਦਾ ਕੌਜ਼ ਹੈ, ਖਾਲਿਸਤਾਨ ਦੇ ਕੌਜ਼ ਨੂੰ, ਅਜੇ ਖਾਲਿਸਤਾਨ ਲਫ਼ਜ਼ ਤਾਂ ਨਹੀਂ ਸੀ ਆਇਆ ਪਰ ਜ਼ਾਹਰ ਹੈ ਕਿ ਆਲਰੇਡੀ ਉਸ ਪਾਸੇ ਗੱਲ ਚੱਲ ਰਹੀ ਸੀ ਕਿ ਭਾਈ ਅਸੀਂ, ਉਹਨਾਂ ਦਾ ਕਹਿਣਾ ਸੀ ਕਿ ਜੇ ਅਸੀਂ ਕਸ਼ਮੀਰ ਦੀ ਆਜ਼ਾਦੀ ਦੇ ਲਈ ਜੂਝ ਰਹੇ ਹਾਂ ਤੇ ਸਿੱਖ ਕੌਮ ਜਿਹੜੀ ਆ ਉਹ ਆਪਣੇ ਹੱਕਾਂ ਦੇ ਲਈ ਖੜੀ ਹੈ ਔਰ ਇਹ ਲੌਂਗ ਟਰਮ ਸਾਡੇ ਲਈ ਬਹੁਤ ਲਾਹੇਵੰਦਾ ਹੋਏਗਾ ਕਿ ਅਸੀਂ ਜਿਹੜਾ ਭਾਰਤ ਦੇ ਵਿੱਚ ਇਹ ਦੋਨੋਂ ਤਹਿਰੀਕਾਂ ਜਿਹੜੀਆਂ ਦੁਸ਼ਮਣ ਇੱਕ ਹੈ ਔਰ ਉਹਨਾਂ ਦੇ ਤੌਰ ਤਰੀਕੇ ਵੀ ਇੱਕ ਨੇ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੂੰ ਪੂਰਾ ਵੱਡਾ ਨਾਂ ਨਹੀਂ ਸੀ ਕੋਈ ਲੈਂਦਾ, ਸਿੱਖ ਹਲਕਿਆਂ ਦੇ ਵਿੱਚ ਅਜ਼ੀਮ ਕਰਕੇ ਹੀ ਉਹਨਾਂ ਨੂੰ ਜਾਣਿਆ ਜਾਂਦਾ ਸੀ। ਉਹ ਅਮਰੀਕਾ ਵੀ ਆਏ, ਮੇਰੇ ਨਾਲ ਤਾਂ ਕਦੇ ਮੁਲਾਕਾਤ ਨਹੀਂ ਹੋਈ, ਲੇਕਿਨ ਉਹਨਾਂ ਨੇ ਨਾ ਸਿਰਫ ਇਹ ਪਹਿਲੀ ਹਾਈਜੈਕਿੰਗ ਸੀ ਜਿਹੜੇ ਹਾਈਜੈਕਰ ਗਏ, ਫਿਰ 4-5 ਹਾਈਜੈਕਿੰਗਸ ਹੋਈਆਂ ਨੇ ਜਿਨ੍ਹਾਂ 'ਚ 3 ਵਾਲੇ ਤਾਂ ਪਾਕਿਸਤਾਨ ਬੈਠੇ ਹੀ ਜਾ ਕੇ, ਔਰ ਫਿਰ ਜੂਨ 84 ਦਾ ਘੱਲੂਘਾਰਾ ਵਾਪਰਿਆ। ਉਸ ਤੋਂ ਬਾਅਦ ਵੀ ਸਿੰਘਾਂ ਦੀ ਆਮਦ ਉਸ ਰਾਵੀ ਪਾਰ ਹੋਈ। ਸੋ ਇਸ ਸਾਰੇ ਪੀਰੀਅਡ 'ਚ ਅਜ਼ੀਮ ਜਿਹੜੇ ਕਿ ਬਹੁਤ ਐਕਟਿਵਿਸਟ ਸਨ, ਪੋਲੀਟਿਕਸ ਦੇ ਵਿੱਚ ਵੀ ਆਏ ਔਰ ਉਹਨਾਂ ਨੇ ਆਪਣਾ ਜਿਹੜਾ ਉਹ ਆਪਣੇ ਪ੍ਰਭਾਵ ਦੇ ਨਾਲ ਸਰਕਾਰੀ ਦਰਬਾਰੇ ਉਹ ਕਨੈਕਸ਼ਨ ਵੀ ਬਣਾਏ, ਸਿੱਖਾਂ ਦੀ ਇੱਜ਼ਤ ਹੋਣ ਲੱਗੀ। ਔਰ ਹੌਲੀ ਹੌਲੀ ਅੱਜ ਜੇ ਅਸੀਂ ਪਾਕਿਸਤਾਨ ਦੇ ਵਿੱਚ ਦੇਖਦੇ ਹਾਂ ਕਿ ਸਿੱਖ ਡਾਕਟਰ ਵੀ ਹੈ, ਸਿੱਖ ਪਾਕਿਸਤਾਨ ਦੀ ਫੌਜ ਦੇ ਵਿੱਚ ਵੀ ਹੈ, ਔਰ ਹੁਣ ਜਿਹੜੀ ਮੌਜੂਦਾ ਪੰਜਾਬ ਦੀ ਹਕੂਮਤ ਹੈ ਉਸ ਦੇ ਵਿੱਚ ਰਮੇਸ਼ ਸਿੰਘ ਅਰੋੜਾ ਮਿਨਿਸਟਰ ਵੀ ਨੇ ਮਾਈਨੋਰਟੀਜ਼ ਨਾਲ ਸੰਬੰਧਿਤ,
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣੀ। ਸੋ ਇਹ ਜਿਹੜੇ ਸਾਰੇ ਅਸੀਂ ਜਿਹੜੀ ਚੇਂਜ 1984 ਤੋਂ ਬਾਅਦ ਪਾਰਟਿਕੂਲਰਲੀ ਹੋਈ, ਜਿਸ ਜ਼ਮਾਨੇ ਦੇ ਵਿੱਚ ਮਿਸਟਰ ਅਜ਼ੀਮ ਨੇ ਸਿੱਖਾਂ ਦੀ ਬਾਂਹ ਫੜੀ ਸੀ, ਉਦੋਂ ਕੋਈ ਬਹੁਤੇ ਹਮਦਰਦ ਉੱਥੇ ਨਹੀਂ ਸੀ ਬੈਠੇ ਹੋਏ, ਪਤਾ ਵੀ ਨਹੀਂ ਸੀ। ਔਰ ਇਹ ਮੈਨੂੰ ਵੀ ਅੱਜ ਹੀ ਪਤਾ ਲੱਗਾ ਜਦੋਂ ਕਿ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ, ਉਹਨਾਂ ਦਾ ਰਾਵੀ ਪਾਰ ਆਉਣਾ ਜਾਣਾ ਰਿਹਾ ਹੈ। ਔਰ ਉਹ ਜੋ ਵੀ ਪਾਕਿਸਤਾਨ ਦੇ ਵਿੱਚ ਹੈ ਉਹਦੇ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣਾ ਹੋਏ, ਜਾਂ ਉਸ ਸਾਰੇ ਗੁਰਦੁਆਰਿਆਂ ਦਾ, ਉਹਦੇ 'ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਉਹਨਾਂ ਦੀ ਮੈਂ ਟਵੀਟ ਦੇਖੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਹੈ ਕਿ one of Pakistan's most prudent politicians and a revolutionary leader, a great friend of the Sikhs, Amirul Azim has passed away. ਉਹ ਗੁਜ਼ਰ ਗਏ ਨੇ ਅੱਜ। ਔਰ ਉਹਨਾਂ ਨੇ ਉਹਨਾਂ ਨੂੰ ਜਿਹੜਾ ਹੈ ਉਹ ਖਿਰਾਜ਼ੇ ਅਕੀਦਤ ਭੇਟ ਕੀਤਾ ਹੈ। ਉਹਨਾਂ ਨੇ ਕਿਹਾ ਵੀ ਸੈਲਿਊਟ ਹਿਜ਼ ਸਰਵਿਸਿਜ਼ ਟੂ ਦਾ ਪ੍ਰੈਜ਼ੈਂਟ ਡੇ ਸਿੱਖ ਮੂਵਮੈਂਟ, ਕਿ ਸਾਡੀ ਮੂਵਮੈਂਟ ਲਈ ਉਹਨਾਂ ਦੀਆਂ ਬਹੁਤ ਸੇਵਾਵਾਂ ਨੇ, ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ। A lion-hearted man who dedicated his life to the service of Islam and Pakistan with unwavering courage, conviction and perseverance, ਕਿ ਵੀ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਇਸਲਾਮ ਲਈ, ਪਾਕਿਸਤਾਨ ਲਈ ਐਂਡ ਓਬਵੀਅਸਲੀ ਸਿੱਖ ਕੌਜ਼ ਦੇ ਲਈ ਹੌਸਲੇ ਨਾਲ ਔਰ ਪੂਰੀ ਕਨਵਿਕਸ਼ਨ ਔਰ ਪੂਰੀ ਇਮਾਨਦਾਰੀ ਨਾਲ ਦਿੱਤੀਆਂ। ਅਸੀਂ ਵੀ ਜਿਹੜਾ ਅਮੀਰੁਲ ਅਜ਼ੀਮ ਉਹਨਾਂ ਦੇ ਗੁਜ਼ਰ ਜਾਣ ਦੇ ਉੱਤੇ ਜਿੱਥੇ ਦੁੱਖ ਦਾ ਪ੍ਰਗਟਾਵਾ ਕਰਦੇ ਉੱਥੇ ਜਿਹੜਾ ਜਿਵੇਂ ਇਸਲਾਮ ਦਾ ਯਕੀਨ ਹੈ, ਔਰ ਇਹ ਲਫ਼ਜ਼ ਮੈਂ ਅਕਸਰ ਉਹਨਾਂ ਦੀ ਜ਼ਬਾਨ 'ਚ ਕਹਿਣਾ ਚਾਹੁੰਦਾ ਕਿ ਅੱਲਾਹ ਤਾਲਾ ਅਜ਼ੀਮ ਸਾਹਿਬ ਦਾ ਦਰਜਾ ਬੁਲੰਦ ਕਰੇ, ਔਰ ਬਾਕੀ ਸਾਰਾ ਪਰਿਵਾਰ ਔਰ ਦੂਸਰਾ ਉਹ ਉਸ ਅੱਲਾਹ ਦੇ ਹੁਕਮ ਦੇ ਵਿੱਚ ਇਸ ਨੂੰ ਜੋ ਵਾਪਰਿਆ ਹੈ ਉਸ ਨੂੰ ਜ਼ਰ ਸਕਣ, ਉਸ ਨੂੰ ਸਹਿਣ ਕਰ ਸਕਣ। ਬਿਲਕੁਲ।